अम्मी जी एक औरत सीगी हाँ जी ਉਹਦੇ ਦੋ ਪੁੱਤਰ ਸੀਗੇ हाँ जी ਤੇ ਬੰਦਾ ਉਹਦਾ ਵਿਚਾਰਾ ਨਾ ਫੌਤ ਹੋ ਗਿਆ ਸੀਗਾ। ਉਹਨੇ ਨਾ ਆਪਣੇ ਪੁੱਤਰਾਂ ਨੂੰ ਬੜੀ ਤਾਲੀਮ ਦਿੱਤੀ, ਪੜਾਇਆ ਲਿਖਾਇਆ। ਇਹ ਅਰਬ ਦੀ ਗੱਲ ਆ ਔਰ ਸੱਚਾ ਵਾਕਿਆ ਆ। अच्छा ਉਹਨਾਂ ਦੀਆਂ ਸ਼ਾਦੀਆਂ ਕਰ ਦਿੱਤੀਆਂ। हाँ जी ਹੁਣ ਕੋਈ ਸ਼ਾਦੀ ਨੂੰ 10 ਸਾਲ ਹੋ ਗਏ, 15 ਸਾਲ, ਯਾਨੀ ਕਿ ਇੱਕ ਟਾਈਮ ਹੁੰਦਾ, ਫਿਰ ਅਲੱਗ-ਅਲੱਗ ਵੀ ਤਾਂ ਹੋਣਾ ਪੈਂਦਾ ਨਾ। ਕਿੰਨੀ ਦੇਰ ਇਕੱਠੇ ਰਹਿਣਾ ਸੀਗਾ, हाँ जी ਅਲੱਗ-ਅਲੱਗ ਹੋਣ ਲੱਗੇ। हाँ जी ਤੇ ਇੱਕ ਪੁੱਤਰ ਕਹਿੰਦਾ ਮਾਂ ਜੀ ਮੇਰੇ ਨਾਲ ਰਹੇਗੀ, अच्छा ਉਹ ਦੂਸਰਾ ਪੁੱਤਰ ਕਹਿੰਦਾ ਜੀ ਮਾਂ ਜੀ ਮੇਰੇ ਨਾਲ ਰਹੇਗੀ। हाँ जी ਹੁਣ ਕਰਦੇ ਕਰਾਂਦੇ ਨਾ ਇੱਕ ਜਿਹੜਾ ਛੋਟਾ ਪੁੱਤਰ ਸੀਗਾ ਨਾ, हाँ जी ਉਹ ਕਹਿੰਦਾ ਮੈਂ ਰੱਖਣੀ ਆ, ਵੱਡਾ ਪੁੱਤਰ ਕਹਿੰਦਾ ਮੈਂ ਰੱਖਣੀ ਆ। हाँ ਹੁਣ ਵੱਡੇ ਪੁੱਤਰ ਦੀ ਜ਼ਾਹਿਰੀ ਗੱਲ ਆ ਮੰਨੀ ਜਾਣੀ ਸੀ, ਭਰਾ ਵੀ ਭਰਾਵਾਂ ਦੀ ਹਿਆ ਕਰਦੇ ਸੀਗੇ। ਛੋਟਾ ਕਹਿੰਦਾ ਠੀਕ ਆ ਵੀਰ ਜੀ ਤੁਸੀਂ ਰੱਖ ਲਵੋ, ਲੇਕਿਨ ਨਾ ਮੈਂ ਕੁਛ ਅਰਸੇ ਬਾਅਦ ਲੈ ਜਾਣੀ ਮਾਂ ਜੀ। ਉਹਨੇ ਕਿਹਾ ਠੀਕ ਆ ਤੁਸੀਂ ਹੁਣ ਤੇ ਮੈਨੂੰ ਰੱਖਣ ਦੇਣਾ, ਮਾਂ ਜੀ ਦੀ ਖਿਦਮਤ ਕਰਨੀ, ਰੋਟੀ ਪਾਣੀ ਤਸੱਲੀ ਨਾਲ ਦੇਣਾ। ਹਾਂਜੀ ਕੁਛ ਅਰਸਾ ਗੁਜ਼ਰਿਆ, ਛੋਟਾ ਮੁੰਡਾ ਆ ਕੇ ਕਹਿੰਦਾ ਹੁਣ ਮੈਂ ਮਾਂ ਜੀ ਨੂੰ ਲੈ ਕੇ ਜਾਣਾ। ਉਹਨੇ ਕਿਹਾ ਨਹੀਂ ਕੁਛ ਅਰਸਾ ਯਾਰ ਰਹਿਣ ਦੇ ਹੋਰ। ਕਰਦੇ ਕਰਾਂਦੇ ਨਾ ਕੋਈ 10-15 ਸਾਲ ਏਦਾਂ ਹੀ ਗੁਜ਼ਰ ਗਏ। ਉਹ ਛੋਟਾ ਮੁੰਡਾ ਹਿਆ ਕਰਦਾ ਰਿਹਾ ਭਰਾ ਦੀ ਕਿ ਚਲੋ ਮੇਰਾ ਭਰਾ ਆ, ਮੈਂ ਹੁਣ ਇਹਨਾਂ ਕੀ ਲੜਨਾ। ਅਖੀਰ ਨਾ ਇੱਕ ਦਿਨ ਉਹਨੂੰ ਗੁੱਸਾ ਆ ਗਿਆ ਤੇ ਕਰਦੇ ਕਰਾਂਦੇ ਉਹਨਾਂ ਦੀਆਂ ਉਮਰਾਂ ਵੀ 70-80 ਸਾਲ ਹੋ ਗਈ। ਇੱਕ ਦੀ 70 ਸਾਲ ਹੋ ਗਈ, ਇੱਕ ਦੀ 80 ਸਾਲ ਹੋ ਗਈ। ਉਹਨੇ ਕਿਹਾ ਹੁਣ ਤੇ ਅਸੀਂ, ਮੁੰਡਾ ਕਹਿੰਦਾ ਛੋਟਾ ਕਿ ਯਾਰ ਇੰਨੀ ਦੇਰ ਹੋ ਗਈ ਆ, 30-32 ਸਾਲ ਹੋ ਗਏ ਤੂੰ ਮਾਂ ਜੀ ਨੂੰ ਰੱਖਿਆ ਹੋਇਆ, ਹੁਣ ਤੇ ਮੈਂ ਰੱਖਣੀ ਆ। ਉਹ ਵੱਡਾ ਕਹਿੰਦਾ ਵੀ ਮੇਰੀ ਮਾਂ ਜੀ ਇੰਨੀ ਦੇਰ ਮੇਰੇ ਕੋਲ ਰਹੀ ਆ, ਮੇਰਾ ਤਾਂ ਹੁਣ ਗੁਜ਼ਾਰਾ ਨਹੀਂ ਹੁੰਦਾ, ਮੈਂ ਬੁੱਢਾ ਹੋ ਗਿਆ, ਮੇਰਾ ਕੋਈ ਪਤਾ ਨਹੀਂ ਹੈਗਾ, ਮੈਂ ਮਾਂ ਜੀ ਦੀ ਜਿੰਨੀ ਖਿਦਮਤ ਹੁੰਦੀ ਕਰਨੀ। ਉਹ ਛੋਟਾ ਵੀ ਨਾ ਮੰਨੇ, ਵੱਡਾ ਵੀ ਨਾ ਮੰਨੇ। ਇਹ ਓਰੀਜਨਲ ਸੱਚੀ ਵਾਕਿਆ ਕਿ ਇਹ ਕੇਸ ਅਦਾਲਤ ਦੇ ਵਿੱਚ ਚਲਾ ਗਿਆ। ਅਦਾਲਤ ਦੇ ਵਿੱਚ ਜਾ ਕੇ ਕੇਸ ਲੱਗ ਗਿਆ ਤੇ ਉਹ ਜੱਜ ਹੈਰਾਨ ਹੋ ਗਿਆ ਕਿ ਇਹ ਕੈਸਾ ਕੇਸ ਆ। ਅਕਸਰ ਕੇਸ ਦੇਖਿਆ, ਉਹ ਕਹਿੰਦੇ ਜੀ ਮਾਂ ਨੂੰ ਆਪਣੇ ਕੋਲ ਰੱਖੋ, ਆ ਜਾਇਦਾਦਾਂ ਦੇ ਕੇਸ ਆਂਦੇ। ਇਹ ਵਾਹ ਦੁਨੀਆ ਦਾ ਕੇਸ ਆ ਕਿ ਜਿਹੜਾ ਉਹ ਬੱਚਾ ਕਹਿੰਦਾ ਮੈਂ ਮਾਂ ਜੀ ਨੂੰ ਰੱਖਣਾ, ਉਹ ਕਹਿੰਦਾ ਮਾਂ ਜੀ ਨੂੰ ਮੈਂ ਰੱਖਣਾ। ਜੱਜ ਵੀ ਵਿਚਾਰਾ ਮਜਬੂਰ ਹੋ ਗਿਆ, ਲੇਕਿਨ ਉਹਨੇ ਫੈਸਲਾ ਇਹ ਕੀਤਾ ਕਿ ਜਿਹੜਾ 80 ਸਾਲ ਦਾ ਨਾ, ਉਹ ਬਿਮਾਰ ਵੀ ਆ, ਥੋੜਾ ਜਿਹਾ ਬਹੁਤਾ ਜ਼ਈਫ ਆ, ਤੇ ਮਾਂ ਜੀ ਦੀ ਉਮਰ ਵੀ 100 ਤੋਂ ਉੱਪਰ ਆ, ਤੇ ਲਿਹਾਜ਼ਾ ਜਿਹੜਾ 70 ਸਾਲ ਵਾਲਾ ਨਾ ਇਹ ਮਾਂ ਜੀ ਨੂੰ ਰੱਖੇ। ਤੇ ਜਦੋਂ ਮਾਂ ਜੀ ਨੂੰ 70 ਸਾਲ ਵਾਲਾ ਲੈ ਕੇ ਗਿਆ ਨਾ, ਤੇ 80 ਸਾਲ ਵਾਲਾ ਰੋਂਦਾ ਸੀਗਾ ਧਾੜਾ ਮਾਰ ਮਾਰ ਕੇ ਕਿ ਯਾ ਅੱਲਾ ਮੇਰੀ ਮਾਂ ਸੀਗੀ, ਮੈਂ ਇਹਦੇ ਕੋਲੋਂ ਜੰਨਤ ਲੈਣੀ ਸੀ, ਮੈਨੂੰ ਖਿਦਮਤ ਦਾ ਮੌਕਾ ਹੋਰ ਕਿਉਂ ਨਹੀਂ ਮਿਲਿਆ ਹੈਗਾ। ਮੇਰਾ ਤੇ ਇਹੀ ਸੀ। ਤੇ ਗੱਲ ਇਹ ਆ ਕਿ ਏਦਾਂ ਦੇ ਪੁੱਤਰ ਹੋਣੇ ਚਾਹੀਦੇ ਆ। ਮਜਬੂਰੀਆਂ ਨੂੰ ਘਰ ਅਲੱਗ ਹੋ ਜਾਂਦੇ ਆ, ਠੀਕ ਆ। ਇਹ ਜ਼ਨਾਨੀਆਂ ਤੇ ਨਾ ਪਾਇਆ ਕਰੋ ਕਿ ਸਾਡੀ ਜ਼ਨਾਨੀ ਆ ਤੇ ਇਹ ਨਹੀਂ ਰੱਖਣ ਦੀ ਜਾਂ ਕਿੱਦਾਂ ਵੀ ਹੈ। ਤੁਸੀਂ ਆਪ ਵੀ ਬੰਦੇ ਦੇ ਪੁੱਤਰ ਬਣੋ ਤੇ ਮਾਂ-ਬਾਪ ਦੀ ਖਿਦਮਤ ਕਰੋ, ਔਰ ਮਾਂ-ਬਾਪ ਦੇ ਵਾਸਤੇ ਲੜੋ ਆਪਸ ਦੇ ਵਿੱਚ ਕਿ ਮੈਂ ਰੱਖਣੀ ਆ ਤਾਂ ਕਿ ਮਜ਼ਾ ਆਵੇ। ਇਸ ਵਾਸਤੇ ਨਾ ਲੜੋ ਕਿ ਤੂੰ ਰੱਖ ਤੇ ਤੂੰ ਰੱਖ, ਹੋਰਨਾਂ ਨੂੰ ਵੀ ਸਮਝ ਰੱਖੇ। ਤੇ ਇਹ ਮਾਂ-ਬਾਪ ਦੀ ਜਿੰਨੀ ਖਿਦਮਤ ਹੋ ਸਕਦੀ ਹੈ ਕਰੋ। ਅੱਲਾਹ ਤਾਲਾ ਤੁਹਾਨੂੰ ਸਾਰਿਆਂ ਨੂੰ ਖੁਸ਼ ਆਬਾਦ ਰੱਖੇ ਔਰ ਆਪਣੇ ਮਾਂ-ਬਾਪ ਦੀ ਖਿਦਮਤ ਕਰਨੇ ਦੀ ਤੌਫੀਕ ਅਤਾ ਫਰਮਾਏ। ਵੀਡੀਓ ਚੰਗੀ ਲੱਗੀ ਹੈ ਤਾਂ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰਿਓ, ਦੁਆਵਾਂ 'ਚ ਯਾਦ ਰੱਖਿਓ। ਅੱਲਾਹ ਹਾਫਿਜ਼।